ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 24 ਮਾਰਚ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਖਬਰ ਜੇ ਤੇ ਅਸੀਂ ਚਾਨਣ ਪਾਉਣਾ ਹੈ ਉਹ ਸਬਜ਼ੀ ਦੇ ਨਾਲ ਧਨੀਆ ਫਰੀ। ਆਹੋ, ਤੁਸੀਂ ਨਿੱਕੇ ਹੁੰਦਿਆਂ ਪਤਾ ਨਹੀਂ ਸਬਜ਼ੀ ਦੇ ਨਾਲ ਧਨੀਆ ਫਰੀ ਚੁੱਕਿਆ ਕਿ ਨਹੀਂ ਚੁੱਕਿਆ, ਪਰ ਅਸੀਂ ਬੜਾ ਚੁੱਕਿਆ ਹੈ। ਮਤਲਬ ਕਹਿਣ ਦਾ ਇਹ ਹੈ, ਚੁੱਕਿਆ ਦਾ ਮਤਲਬ ਚੋਰੀ ਨਹੀਂ ਚੁੱਕਿਆ। ਜਦੋਂ ਵੀ ਕਦੇ ਨਿੱਕੇ ਹੁੰਦਿਆਂ ਸਬਜ਼ੀ ਲੈਣ ਜਾਈਦਾ ਸੀ ਤੇ ਇਹ ਪੰਜਾਬ ਦੇ ਵਿੱਚ ਆਮ ਰਿਵਾਜ ਸੀ। ਬਾਕੀ ਸੂਬਿਆਂ 'ਚ ਵੀ ਜ਼ਰੂਰ ਹੋਏਗਾ, ਪਰ ਪੰਜਾਬ ਦਾ ਤਾਂ ਮੈਨੂੰ ਪਤਾ ਹੈ। ਇਹ ਚੜ੍ਹਦੇ ਤੇ ਲਹਿੰਦੇ ਦੋਵਾਂ ਪਾਸਿਆਂ ਦੇ ਪੰਜਾਬ ਦੇ ਕਲਚਰ ਦਾ ਮੈਨੂੰ ਪਤਾ ਹੈ ਕਿ ਸਬਜ਼ੀ ਜਿਹੜੀ ਮਰਜ਼ੀ ਲਵੋ ਉਹਦੇ ਨਾਲ ਧਨੀਆ ਫਰੀ ਲੱਭਦਾ ਸੀ। ਹੁਣ ਤੁਸੀਂ ਆਖੋਗੇ ਵੀ ਇਹ ਸਬਜ਼ੀ ਨਾਲ ਧਨੀਆ ਅੱਜ ਦੀ ਪਹਿਲੀ ਖਬਰ ਕਿੱਥੋਂ ਬਣ ਗਈ ਹੈ। ਇਹ ਜਨਾਬ ਕੱਲ੍ਹ 23 ਮਾਰਚ ਨੂੰ ਜਿਵੇਂ ਤਮਗੇ ਵੰਡੇ ਗਏ ਨੇ, ਉੱਥੋਂ ਇੰਝ ਹੀ ਲੱਗਾ ਹੈ ਵੀ ਜਿਵੇਂ ਕਿਸੇ ਜ਼ਮਾਨੇ ਦੇ ਵਿੱਚ ਸਬਜ਼ੀ ਦੇ ਨਾਲ ਧਨੀਆ ਲੱਭਦਾ ਸੀ, ਉਂਝ ਹੀ ਅੱਜ ਕੱਲ੍ਹ ਉਹਨਾਂ ਨੇ ਤਮਗੇ ਵੰਡੇ ਨੇ। ਉਹ ਹੁਣ ਅਲੱਗ ਗੱਲ ਹੈ ਵੀ ਹੁਣ ਧਨੀਆ ਵੀ ਇੰਨਾ ਮਹਿੰਗਾ ਹੋ ਗਿਆ ਵੀ ਹੁਣ ਕਿਤੇ ਕਿਤੇ ਬੰਦੇ ਜਿਹੜੇ ਨੇ ਉਹ ਸੋਚਦੇ ਨੇ ਵੀ ਇਹਨੂੰ ਦਫਾ ਕਰੋ, ਇਹਨੂੰ ਪਾ ਕੇ ਕੀ ਕਰਨਾ। ਇਹ ਧਨੀਆ ਹੈ ਜਾਂ ਕੋਈ ਕਾਰਡੀਓਲੋਜਿਸਟ ਹੈ ਜਾਂ ਕੋਈ ਬੜਾ ਕੋਈ ਸਿਆਣਾ ਬੰਦਾ ਹੈ ਜਿਹਨੂੰ ਅਗਰ ਹਾਂਡੀ 'ਚ ਸ਼ਾਮਲ ਨਾ ਕੀਤਾ, ਇਹਦੇ ਕੋਲੋਂ ਮਸ਼ਵਰਾ ਨਾ ਲਿਆ ਹਾਂਡੀ 'ਚ ਪੈਣ ਦਾ, ਤੇ ਹਾਂਡੀ ਨਹੀਂ ਪੱਕਣੀ। ਹੁਣ ਤੇ ਲੋਕ ਅਕਸਰ ਪਹਿਲਾਂ ਤੇ ਧਨੀਏ ਦੇ ਫਵਾਇਦ ਦੱਸਦੇ ਸਨ, ਤੇ ਹੁਣ ਤੇ ਬੜੇ ਸਾਰੇ ਬੰਦੇ ਕਹਿੰਦੇ ਨੇ ਵੀ ਇਹਦਾ ਨੁਕਸਾਨ ਬਹੁਤ ਹੈ, ਇਹਨੂੰ ਪਾਉਣ ਦਾ ਕੋਈ ਫਾਇਦਾ ਨਹੀਂ। ਉਹਦੀ ਵਜ੍ਹਾ ਹੈ ਵੀ ਉਹ ਕੀਮਤ ਹੀ ਇੰਨੀ ਉੱਤੇ ਹੋ ਗਈ ਹੈ, ਉਹ ਤੱਤਾ ਹੀ ਇੰਨਾ ਹੋ ਗਿਆ ਵੀ ਜਿਹੜੀ ਸ਼ੈ ਅੱਗੇ ਫਰੀ 'ਚ ਲੱਭਦੀ ਸੀ। ਅੱਛਾ, ਹੁਣ ਤੁਹਾਨੂੰ ਲੱਗਦਾ ਹੋਏਗਾ ਕਿ ਕੱਲਾ ਧਨੀਆ ਹੀ, ਨਹੀਂ ਜਨਾਬ, ਕੱਲਾ ਧਨੀਆ ਨਹੀਂ, ਹਰੀਆਂ ਮਿਰਚਾਂ ਵੀ ਲੱਭ ਜਾਂਦੀਆਂ ਸੀ, ਧਨੀਆ ਵੀ ਲੱਭ ਜਾਂਦਾ ਸੀ। ਮੇਰਾ ਮਤਲਬ ਹੈ ਕਿ ਇਹੋ ਜਿਹੇ ਕੋਈ ਰੌਲੇ ਹੀ ਨਹੀਂ ਸੀ ਇਹਨਾਂ ਸ਼ੈਵਾਂ ਦੇ ਵੀ ਇਹਨਾਂ ਦੇ ਵੀ ਕੋਈ ਪੈਸੇ ਦੇਣੇ। ਪਰ ਹੁਣ ਤੇ ਕੰਮ ਜਿਹੜਾ ਉਹ ਗਾਂ ਦਾ ਗਾਂ ਹੀ ਮਚ ਗਿਆ ਮੇਰਾ ਖਿਆਲ ਹੈ। ਹੁਣ ਤੇ ਧਨੀਆ ਛੱਡੋ, ਹੁਣ ਤੇ ਮੇਰਾ ਮਤਲਬ ਸਾਹ ਲੈਣ ਤੇ ਵੀ ਪੈਸੇ ਲੈ ਲੈਣੇ ਨੇ ਇਹਨਾਂ ਨੇ, ਜਿਸ ਪਾਸੇ ਨੂੰ ਤੁਰ ਪਏ ਨੇ। ਬਹਰਲ ਵਾਪਸ ਆਈਏ ਜ਼ਰਾ ਤਮਗਿਆਂ ਵਾਲੇ ਪਾਸੇ। ਤੇ ਮੈਂ ਗੱਲ ਮੈਨੂੰ ਚੇਤੇ ਆਈ ਕਿ ਕਿਸ ਤਰੀਕੇ ਨਾਲ ਸਮਾਂ ਬਦਲਿਆ, ਤੇ ਸਮਾਂ ਬਦਲਣ ਨਾਲ ਉਹੀ ਧਨੀਆ ਜਿਹਦੀ ਵਿਚਾਰੇ ਦੀ ਕੋਈ ਔਕਾਤ ਨਹੀਂ ਸੀ ਹੁੰਦੀ, ਉਹੀ ਅੱਜ ਸਭ ਤੋਂ ਵੱਡਾ ਸਾਹੂਕਾਰ ਬਣਿਆ ਹੈ। ਲੋਕੀ ਹੁਣ ਧਨੀਆ ਸ਼ਰੀਫ ਨੂੰ ਪਹਿਲਾਂ ਵੇਖਦੇ ਨੇ ਵੀ ਜਨਾਬ, ਮੇਰਾ ਮਤਲਬ ਹੈ ਕਿ ਉਹਨੂੰ ਸੌਂਗੀ ਲੈਣ ਤੇ ਅੱਜ ਕੱਲ੍ਹ ਲੋਕੀ ਇੰਨਾ ਹੀ ਕਾਫੀ ਸਮਝਦੇ ਨੇ। ਜਿਵੇਂ ਜ਼ਾਫਰਾਨ ਨਹੀਂ ਮੂੰਹ 'ਚ ਰੱਖ ਲੈਣ ਛੋਟਾ ਮੋਟਾ, ਤੇ ਬਸ ਉਹਦੀ ਖੁਸ਼ਬੂ ਆਉਂਦੀ ਰਹਿੰਦੀ। ਉਂਝ ਹੀ ਧਨੀਏ ਦਾ ਇੱਕ ਅੱਧਾ ਅੱਜ ਕੱਲ੍ਹ ਪੱਤਾ ਹੀ ਲੱਭ ਜਾਏ ਤੇ ਲੋਕੀ ਆਉਂਦੇ ਨੇ ਵੀ ਬਸ ਠੀਕ ਹੈ ਕੰਮ। ਮਤਲਬ ਬਾਲਾ ਹੀ ਮਹਿੰਗਾ ਹੋਇਆ ਧਨੀਆ। ਬਹਰਲ ਲੇਕਿਨ ਸਸਤਾ ਇੱਕ ਕੰਮ ਜ਼ਰੂਰ ਹੈ ਜਨਾਬ। ਇੱਕ ਹੋਰ ਵੀ ਕੰਮ ਤੁਸੀਂ ਸੁਣਿਆ ਹੋਏਗਾ, ਪਿੰਡਾਂ ਦੇ ਵਿੱਚ ਜਿਹੜੀ ਸਭ ਤੋਂ ਭੈੜਚੂ ਸ਼ੈ ਹੁੰਦੀ ਸੀ ਨਾ, ਭੈੜਚੂ ਦਾ ਮਤਲਬ ਹੈ ਕਿ ਮਾਠੀ ਸ਼ੈ, ਉਹ ਇੱਕ ਖਾਸ ਕਿਸਮ ਦੀ ਕਮੋਡਿਟੀ ਨਾਲ ਵੇਚੀ ਜਾਂਦੀ ਸੀ। ਕਮੋਡਿਟੀ ਜਿਹੜੀ ਹੈ ਨਾ, ਉਹ ਤੈਅ ਕਰਦੀ ਹੈ ਕਿ ਉਸ ਚੀਜ਼ ਦਾ ਮੁੱਲ ਕੀ ਹੈ ਔਰ ਉਹਦੀ ਕਲਾਸ ਕੀ ਹੈ। ਉਹ ਜਿਹੜੀ ਕਮੋਡਿਟੀ ਦੇ ਵਿੱਚ ਉਹਦਾ ਸੌਦਾ ਹੁੰਦਾ ਹੈ ਨਾ, ਜਿਸ ਤਰੀਕੇ ਨਾਲ ਉਹ ਖਰੀਦੀ ਜਾਂਦੀ ਹੈ, ਉਹ ਹੀ ਫੈਸਲਾ ਕਰਦੀ ਹੈ ਕਿ ਉਹਦੀ ਔਕਾਤ ਕਿੰਨੀ ਕੁ ਹੈ। ਅਤੇ ਉਹ ਇੱਕ ਬੜਾ ਹੀ ਭੈੜਚੂ ਤਰੀਕਾ ਹੁੰਦਾ ਸੀ ਖਰੀਦਣ ਦਾ। ਸ਼ਾਇਦ ਉੱਥੋਂ ਹੀ ਪਤਾ ਲੱਗਦਾ ਸੀ ਵੀ ਇਹ ਮਾਠੀ ਸ਼ੈ ਹੀ ਹੈ ਜਿਹੜੀ ਵਿਕ ਰਹੀ ਹੈ। ਉਹ ਕਈ ਵਾਰੀ ਆਵਾਜ਼ ਲੱਗਦੀ ਸੀ ਵੀ ਲੋਹੇ ਤੋਂ, ਲੈਲਣ ਤੋਂ, ਟੁੱਟਿਆਂ ਛਿੱਤਰਾਂ ਤੋਂ, ਸਮਝਦੇ ਹੋ ਨਾ, ਇਹੋ ਜਿਹੀਆਂ ਤਮਾਮ ਜਿਹੜੀਆਂ ਪੁਰਾਣੀਆਂ ਸ਼ੈਵਾਂ, ਪਾਟੇ ਲੀੜਿਆਂ ਤੋਂ ਇਹ ਜਿਹੜਾ ਦੇ ਕੇ ਤੇ ਫਲਾਨੀ ਸ਼ੈ ਲੈ ਲਓ। ਇਹ ਹੁਣ ਇੰਝ ਹੀ ਤਮਗੇ ਚੌਧਰੀ ਨਿਜ਼ਾਮਦੀਨ ਵੰਡ ਰਿਹਾ ਜੇ ਕਿ ਜਿਹੜੀ ਤੁਹਾਡੇ ਕੋਲ ਟੀਵੀ ਚੈਨਲਾਂ ਦੇ ਕੋਲ ਗੰਦਾ ਮੰਦਾ ਚੰਗਾ ਪਾਗਲ ਬੇਵਕੂਫ ਕਰਪਟ ਟਾਊਟ ਝੂਠ ਮਾਰਨ ਵਾਲਾ ਸੱਚ ਬੋਲਣ ਵਾਲਾ ਰਿਆਕਾਰ ਜਿਹੋ ਜਿਹਾ ਵੀ ਬੰਦਾ ਤੁਹਾਡੇ ਕੋਲ ਹੈ ਜਾਂ ਖਾਤੂਨ ਹੈ, ਬਸ ਸਾਨੂੰ ਦਿਓ, ਸਾਡੇ ਹਿੱਸੇ ਦਾ ਝੂਠ ਮਾਰੇ ਤੇ ਇਹ ਲਓ ਤਮਗੇ ਹੀ ਤਮਗੇ। ਤੇ ਜਨਾਬ ਵੰਡੇ ਗਏ ਨੇ ਤਮਗੇ, ਇਹੋ ਜਿਹੇ ਤਮਗੇ ਵੰਡੇ ਗਏ ਨੇ। ਮਤਲਬ ਮੇਰਾ ਇੱਕ ਦੋ ਤਮਗਿਆਂ ਦੇ ਉੱਤੇ ਤਾਂ ਯਕੀਨ ਕਰੋ ਹਾਸਾ ਨਿਕਲ ਗਿਆ। ਨਸਰੁੱਲਾ ਮਲਿਕ ਸਾਹਿਬ ਨੂੰ ਤਮਗਾ ਦੇ ਛੜਿਆ ਲਾਹੌਰ ਦੇ ਵਿੱਚ, ਮਤਲਬ ਅਖੀਰ ਹੀ ਕਰ ਦਿੱਤੀ ਹੈ। ਫਿਰ ਉਹ ਮੁਜ਼ੰਮਲ ਸੋਹਰਵਰਦੀ ਸਾਹਿਬ ਨੂੰ ਤਮਗਾ ਦਿੱਤਾ ਹੈ, ਅਖੀਰ ਹੀ ਕਰ ਦਿੱਤੀ ਹੈ। ਚਲੋ ਹੁਣ ਉਹਨਾਂ ਨੂੰ ਲੱਭ ਗਿਆ ਲਈ ਫਿਰਨ ਤਮਗਾ। ਮੇਰਾ ਮਤਲਬ ਕਿ ਉਹ ਇੱਕ ਪੰਜਾਬੀ ਦੀ ਮਿਸਾਲ ਹੈ ਵੀ ਭੁੱਖੇ ਜੱਟ ਕਟੋਰਾ ਲੱਭਾ, ਪਾਣੀ ਪੀ ਪੀ ਆਫ ਰਿਹਾ। ਉਹਨਾਂ ਦੇ ਹੁਣ ਘਰ ਵਾਲਿਆਂ ਦਾ ਨਾਲ ਵੀ ਕੋਈ ਰਾਬਤਾ ਕਰੋ, ਪਤਾ ਕਰੋ ਵੀ ਕਿਤੇ ਉਹ ਤਮਗੇ ਨੂੰ ਛੱਡਦੇ ਵੀ ਨੇ ਕਿ ਨਹੀਂ। ਹੁਣ ਕੋਈ ਪਤਾ ਨਹੀਂ ਤਮਗੇ ਨੂੰ ਹੀ ਹੱਥ ਪਾਇਆ ਹੋਵੇ ਉਹਨਾਂ ਨੂੰ, ਬਾਥਰੂਮ ਜਾਂਦੇ ਹੋਣ ਨਾਲ ਲੈ ਕੇ ਜਾਂਦੇ ਹੋਣ, ਨਹਾਉਂਦੇ ਹੋਣ ਨਾਲ, ਕਿਉਂਕਿ ਉਹਨੂੰ ਜ਼ਿੰਦਗੀ 'ਚ ਕਦੀ ਕੋਈ ਇੱਜ਼ਤ ਤਾਂ ਕਿਤੇ ਲੱਭੀ ਨਾ, ਪਹਿਲਾਂ ਕੰਮ ਹੀ ਕੋਈ ਨਾ ਕੀਤਾ ਇਹੋ ਜਿਹਾ ਇੱਜ਼ਤ ਵਾਲਾ ਪੂਰੀ ਜ਼ਿੰਦਗੀ। ਅਸੀਂ ਅਖਬਾਰ ਨਵੀਸੀ ਕੀਤੀ, ਭੈੜੀ ਕੀਤੀ, ਜਦੋਂ ਕੀਤੀ ਅਸੀਂ ਟਾਊਟਗਿਰੀ ਕੀਤੀ, ਖਬਰਾਂ ਅਸੀਂ ਅੱਗੇ ਪਿੱਛੇ ਦੀਆਂ ਦਿੱਤੀਆਂ। ਅਤੇ ਹੁਣ ਫਿਰ ਮਤਲਬ ਪਹਿਲੀ ਵਾਰੀ ਉਹਨਾਂ ਨੂੰ ਕਿਸੇ ਨੇ ਦੱਸਿਆ ਵੀ ਆਹ ਬਈ ਤੇਰਾ ਤਮਗਾ ਹੈ। ਉਹ ਉਹਨਾਂ ਨੂੰ ਲੱਭ ਗਿਆ ਦੋਸਤਾਂ ਨੂੰ ਤਮਗਾ। ਹੁਣ ਅੰਦਰ ਦੀਆਂ ਤਲਾਵਾਂ ਇਹ ਆਉਣ ਡਈਆਂ ਨੇ ਵੀ ਉਹਨਾਂ ਨੇ ਕਦੇ ਛੱਡਿਆ ਨਹੀਂ ਉਹਨੂੰ। ਮੇਰਾ ਮਤਲਬ ਬੰਦੇ ਦੱਸਣ ਡਏ ਨੇ ਵੀ ਘੁੱਟ ਕੇ ਬੈਠੇ ਨੇ, ਅਤੇ ਫੋਨ ਵੀ ਕੰਨ ਨਾਲ ਕੋਈ ਹੋਰ ਹੀ ਬੰਦਾ ਲਾਉਣ ਡਿਆ, ਉਹਨਾਂ ਨੇ ਦੋਵਾਂ ਹੱਥਾਂ ਨਾਲ ਤਮਗੇ ਫੜੇ ਨੇ।
ਉਹਨਾਂ ਨੇ ਕਿਹਾ ਵੀ ਅਸੀਂ ਤਮਗੇ ਨਹੀਂ ਛੱਡਣੇ। ਤੇ ਹੁਣ ਪਤਾ ਨਹੀਂ ਉਹਨਾਂ ਆਪਣੇ ਹੀ ਤਮਗੇ ਫੜੇ ਨੇ ਜਾਂ ਚੌਧਰੀ ਸਾਹਿਬ ਦੇ ਵੀ। ਮੇਰਾ ਮਤਲਬ ਹੈ ਕਿ ਯਾਰ ਇੱਕ ਤਾਂ ਤੁਸੀਂ ਦੰਦ ਬੜੇ ਕੱਢਦੇ ਜੇ, ਮੇਰੀ ਸਮਝ ਤੋਂ ਬਾਹਰ ਹੈ ਗੱਲ ਕਿੱਧਰ ਦੀ ਕਿੱਧਰ ਲੈ ਜਾਂਦੇ ਜੇ। ਉਹ ਮੇਰੇ ਕਹਿਣ ਦਾ ਭਾਈ ਜੀ ਮਤਲਬ ਹੈ ਵੀ ਜਿਹੜੇ ਉਹਨਾਂ ਨੂੰ ਤਮਗੇ ਲੱਭੇ ਨੇ ਉਹ ਤਮਗੇ ਹੀ ਫੜੇ ਨੇ, ਜਾਂ ਕੋਈ ਚੌਧਰੀ ਸਾਹਿਬ ਨੇ ਆਪਣੇ ਤਮਗੇ ਵੀ ਉਹਨਾਂ ਨੂੰ ਦੇ ਛੜੇ ਨੇ ਫਿਰ ਦੰਦ ਕੱਢਦੇ ਜੇ। ਮੇਰਾ ਮਤਲਬ ਹੈ ਗਾਂ ਵੀ ਤਾਂ ਵੰਡਣੇ ਹੋ ਸਕਦੇ ਨਾ। ਚੌਧਰੀ ਸਾਹਿਬ ਦਾ ਕੀ ਹੈ, ਉਹ ਅੱਗੇ ਫਰੈਂਚਾਈਜ਼ ਦੇ ਦੇਣ, ਉਹ ਸੋਹਰਵਰਦੀ ਸਾਹਿਬ ਨੂੰ ਕਹਿਣ ਜਾਓ ਤੁਸੀਂ ਅੱਗੇ 5-7 ਤਮਗੇ ਅੱਗੇ ਵੰਡ ਆਓ। ਮੇਰਾ ਤਾਂ ਜਦੋਂ ਕੰਮ ਸ਼ੁਰੂ ਹੀ ਹੋ ਗਿਆ ਤੇ ਜਦੋਂ ਇੱਥੋਂ ਤੱਕ ਕੰਮ ਪਹੁੰਚ ਗਿਆ ਕਿ ਸਾਡੇ ਸੱਜਣ ਮੁਜ਼ੰਮਲ ਸੋਹਰਵਰਦੀ ਸਾਹਿਬ ਨੂੰ ਤਮਗਾ ਦੇ ਚੜਿਆ, ਉਹ ਗਾਂ ਜਿਹਨੂੰ ਮਰਜ਼ੀ ਦੇਈ ਜਾਣ। ਫਿਰ ਇਹ ਤਾਂ ਸਬਜ਼ੀ ਨਾਲ ਧਨੀਆ ਫਰੀ ਹੋ ਗਿਆ ਨਾ। ਇਹ ਹੁਣ ਲੋਹੇ ਤੋਂ, ਲੈਲਣ ਤੋਂ, ਨਾ ਟੁੱਟੀਆਂ ਜੁੱਤੀਆਂ ਤੋਂ, ਇਹ ਹੁਣ ਜਿਹੜੀ ਸ਼ਾਇਦ ਤੋਂ ਮਰਜ਼ੀ ਤਮਗੇ ਦੇਈ ਜਾਣ। ਬਹਰਲ ਤਮਗੇ ਦੇਣ ਵਾਲੀ ਅਖੀਰ ਕਰ ਦਿੱਤੀ ਉਹ ਰਾਵੀ ਸਾਹਿਬ ਨੂੰ ਤੇ ਪਤਾ ਨਹੀਂ ਕਿਹਨੂੰ। ਬਹਰਲ ਮੈਨੂੰ ਜਿਹੜਾ ਨਾ ਉਹ ਸਭ ਤੋਂ ਜ਼ਿਆਦਾ ਤੇ ਹੁਣ ਹਾਸਾ ਤੇ ਪਰੇਸ਼ਾਨੀ ਤੇ ਸਵਾਦ ਉਦੋਂ ਆਉਣਾ ਜਦੋਂ ਅਗਲਾ ਟੀਵੀ ਸ਼ੋਅ ਹੋਣਾ ਔਰ ਉਹ 'ਚ ਚੌਧਰੀ ਗੁਲਾਮ ਹੁਸੈਨ ਸਾਹਿਬ ਨੇ ਬਹਿਣਾ। ਚੌਧਰੀ ਗੁਲਾਮ ਸਾਹਿਬ ਨੇ ਪਹਿਲਾਂ ਤਾਂ ਆਪਣੀ 40 ਸਾਲ ਦੀ ਸਹਾਫਤ ਨੂੰ ਖਿਲਾਰ ਦਾ ਮਤਲਬ ਹੈ ਵੀ ਜਦੋਂ ਬੰਦਾ ਬਹਿੰਦਾ ਹੈ ਸਾਹਮਣੇ ਰੱਖਦਾ ਨਾ, ਉਹਦਾ ਜਿਹੜਾ ਕ੍ਰੈਡੈਂਸ਼ੀਅਲ ਹੁੰਦੇ ਨੇ ਉਹਦੇ ਸਾਹਮਣੇ ਹੁੰਦੇ ਨੇ। ਖਾਵਰ ਘੁੰਮਣ ਸਾਹਿਬ ਨੇ ਜਨਾਬ ਸਹਾਫਤ ਕੀਤੀ ਹੈ ਨਾ, ਵੱਡੇ ਵੱਡੇ ਨਾਵਾਂ ਦੇ ਨਾਲ ਉਹਨਾਂ ਨੇ ਸਹਾਫਤ ਕੀਤੀ ਹੈ। ਜ਼ਿਆ ਸਾਹਿਬ, ਫਲਾਣੇ ਐਡੀਟਰ ਡੌਨ ਦੇ, ਆਰਫਾ ਨੂਰ ਸਾਹਿਬਾ ਸਾਡੀਆਂ ਕੁਲੀਗ ਨੇ ਨਾ, ਵੱਡੇ ਵੱਡੇ ਨਾਂ, ਚੰਗਾ ਜਰਨਲਿਜ਼ਮ ਕਰਨ ਵਾਲੇ ਨਾਂ, ਮੈਂ ਤਾਰੀਫ ਦੇ ਵਿੱਚ ਨਾਂ ਲੈ ਰਿਹਾ ਸਾਰੇ। ਇਹਨਾਂ ਮੰਨੇ ਪਰਮੰਨੇ ਜਰਨਲਿਸਟਾਂ ਦੇ ਨਾਲ ਟ੍ਰੇਨਡ ਹੋ ਕੇ ਉੱਥੇ ਜਨਾਬ ਹੁਣ ਪਹੁੰਚੇ ਹੋਏ ਨੇ। ਖਾਵਰ ਘੁੰਮਣ ਸਾਹਿਬ ਬੈਠੇ, ਉਹਦੇ ਵਿੱਚ ਇੱਕ ਜਨਾਬ ਭਾਈ ਹੋਣੀ ਤਮਗਾ ਬੈਠਾ ਵਿੱਚ। ਉਹ ਹੁਣ ਮੇਰਾ ਮਤਲਬ ਕਹਿਣ ਦਾ ਇਹ ਹੈ ਕਿ ਇਹ ਤਮਗਿਆਂ ਵਾਲੇ ਮੈਨੂੰ ਉੱਦਾਂ ਹੀ ਲੱਗਦਾ ਜਿੱਦਾਂ ਉਹ ਫੌਜੀ ਵਰਦੀ ਪਾ ਕੇ ਫੌਜੀ ਬੈਂਡ ਨਹੀਂ ਵਜਾਉਂਦੇ। ਇਹ ਉਹ ਹੀ ਮੈਨੂੰ ਲੱਗਦੇ ਨੇ। ਮਤਲਬ ਵਰਦੀ ਤੋਂ ਨਾ ਫੌਜੀ ਬੈਂਡ ਹੀ ਆਉਂਦੇ ਨੇ, ਉਹ ਆਪਣੇ ਆਪ ਨੂੰ ਫੌਜੀ ਵਰਦੀ ਪਾਈ ਹੁੰਦੀ। ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਹ ਜਿਹੜਾ ਵਾਜਾ ਉਹਨੂੰ ਲਾ ਕੇ ਤੇ ਉਹ ਜਨਾਬ ਕਲਾਸ਼ਨਕੋਫ ਫੜ ਕੇ ਤੇ ਉੱਥੇ ਬਾਰਡਰ 'ਤੇ ਜਾ ਕੇ ਉਹਨਾਂ ਲੜ ਵੀ ਲੈਣਾ। ਉਹ ਵਾਜਾ ਹੀ ਵਜਾ ਸਕਦੇ ਨੇ, ਉਹਨਾਂ ਬਾਰਡਰ 'ਤੇ ਵੀ ਖੜੋਗੇ ਉੱਥੇ ਵਾਜਾ ਹੀ ਵਜਾਣਗੇ ਉਹ। ਮੇਰਾ ਮਤਲਬ ਅਗਰ ਬਾਰਡਰ 'ਤੇ ਤੁਸੀਂ ਵਾਜਾ ਵਜਵਾਉਣਾ ਹੈ ਤਾਂ ਉਹ ਕੰਮ ਕਰ ਸਕਦੇ ਨੇ। ਮਤਲਬ ਇਹ ਜਿਹੜੇ ਤਮਗਿਆਂ ਵਾਲੇ ਨੇ ਇਹਨਾਂ ਝੂਠ ਹੀ ਮਾਰਨਾ, ਭਾਵੇਂ ਤਮਗਾ ਦੇ ਕੇ ਝੂਠ ਮਰਵਾ ਲਓ, ਭਾਵੇਂ ਤਮਗੇ ਤੋਂ ਬਗੈਰ ਝੂਠ ਮਰਵਾ ਲਓ। ਹਾਲਾਂਕਿ ਮੈਂ ਤੁਹਾਨੂੰ ਪੂਰੀ ਇਮਾਨਦਾਰੀ ਨਾਲ ਗੱਲ ਕਰਦਾ ਵੀ ਇਹਨਾਂ 'ਚੋਂ ਕੁਝ ਸੱਜਣ ਇਹੋ ਜਿਹੇ ਨੇ ਕਿ ਜਿਨ੍ਹਾਂ ਨੂੰ ਤੁਸੀਂ ਚੰਗੀ ਰੋਟੀ ਜਾਂ ਸਿਗਟਾਂ ਦੀ ਇੱਕ ਅੱਧੀ ਡੱਬੀ, ਯਕੀਨ ਕਰੋ ਇਹ ਵੀ ਮੈਂ ਲੋਕਲ ਸਿਗਟਾਂ ਦੀ ਡੱਬੀ, ਕੋਈ ਇਹ ਵੀ ਤੁਸੀਂ ਕੋਈ ਇੰਪੋਰਟਡ ਨਹੀਂ, ਕੋਈ ਮੇਰਾ ਲੰਮੇ ਚੌੜੇ ਕੰਮ ਦੇ ਵਿੱਚ ਨਹੀਂ ਪੈਣਾ। ਹਾਂ ਇੱਕ ਇਹਨਾਂ 'ਚੋਂ ਬੰਦਾ ਹੈ, ਉਹਨਾਂ ਦਾ ਤੁਸੀਂ ਕੋਈ ਹਿਸਾਬ ਕਿਤਾਬ ਹੋਰ ਲਾਉਣਾ ਪੈਣਾ ਹੈ ਤੁਹਾਨੂੰ। ਮੁਜ਼ੰਮਲ ਸੋਹਰਵਰਦੀ ਸਾਹਿਬ, ਉਹਨਾਂ ਨੂੰ ਕੋਈ ਤੁਹਾਨੂੰ ਫੇਸ਼ੀਅਲ ਕਰੀਮ ਇਹੋ ਜਿਹੀ ਦੇਣੀ ਪੈਣੀ ਹੈ। ਉਹਨਾਂ ਨੂੰ ਵੀ ਮੇਰੇ ਤਰ੍ਹਾਂ ਹੀ ਹੈ, ਜਿਵੇਂ ਮੇਰਾ ਹੈ ਨਾ ਮੂੰਹ ਕਾਫੀ ਵੱਡਾ, ਇਵੇਂ ਉਹਨਾਂ ਨੂੰ ਲੱਗਦਾ ਵੀ ਉਹਨਾਂ ਦਾ ਮੂੰਹ ਬਹੁਤ ਵੱਡਾ ਹੈ। ਅਤੇ ਇਹ ਉਹਨਾਂ ਨੂੰ ਲੱਗਦਾ ਹੈ, ਮੈਨੂੰ ਕਿਸੇ ਨੇ ਦੱਸਿਆ, ਹੋ ਸਕਦਾ ਨਾ ਲੱਗਦਾ ਹੋਵੇ ਅਤੇ ਉਹ ਤਰਦੀਦ ਕਰ ਦੇਣ ਕਿ ਨਹੀਂ ਵੀ ਮੇਰਾ ਮੂੰਹ ਨਹੀਂ ਵੱਡਾ, ਅਤੇ ਉਹਨਾਂ ਨੂੰ ਨਹੀਂ ਲੱਗਦਾ। ਮੈਨੂੰ ਤਾਂ ਮੈਂ ਦੱਸਿਆ ਵੀ ਮੇਰੇ ਵਰਗਾ ਹੀ ਲੱਗਦਾ ਜਿਹੋ ਜਿਹਾ ਮੇਰਾ ਹੈ। ਅਤੇ ਉਹ ਮੈਨੂੰ ਤਾਂ ਖੈਰ ਵੱਡਾ ਨਹੀਂ ਲੱਗਦਾ, ਮੇਰੇ ਹਿਸਾਬ ਨਾਲ ਤਾਂ ਉਹਨਾਂ ਦਾ ਮੂੰਹ ਠੀਕ ਹੈ ਕਿਉਂਕਿ ਮੇਰੇ ਜਿੱਡਾ ਹੀ ਹੈ। ਅਤੇ ਲੇਕਿਨ ਉਹਨਾਂ ਨੂੰ ਇਹ ਲੱਗਦਾ, ਲੋਕਾਂ ਨੂੰ ਪੁੱਛਦੇ ਫਿਰਦੇ ਨੇ ਵੀ ਮੇਰਾ ਮੂੰਹ ਵਾਕਈ ਵੱਡਾ ਹੈ। ਅਤੇ ਖੈਰ ਕਹਿਣ ਦਾ ਮਤਲਬ ਇਹ ਹੈ ਕਿ ਉਹ ਹੁਣ ਤਮਗਾ ਲਾਉਣਗੇ ਕਿੱਥੇ। ਮੇਰਾ ਮਤਲਬ ਹੈ ਵੀ ਜੇ ਉਹਨਾਂ ਇੱਥੇ ਲਾਇਆ ਤਾਂ ਉਹ ਤਾਂ ਨਹੀਂ ਦੱਸਣਾ, ਹੁਣ ਕਿਤੇ ਮੱਥੇ ਮੁੱਥੇ 'ਤੇ ਹੀ ਲਾਉਣਗੇ ਮੇਰਾ ਖਿਆਲ ਹੈ। ਲੇਕਿਨ ਉਹ ਮੱਥੇ 'ਤੇ ਤਮਗਾ ਲਾਇਆ ਤਾਂ ਨਜ਼ਰ ਆਏਗਾ ਤਮਗਾ ਕਿ ਨਹੀਂ। ਮੇਰਾ ਮਤਲਬ ਕਈ ਵਾਰੀ ਉਹ ਫਿਰ ਇਹਨਾਂ ਨੂੰ ਮੇਰਾ ਖਿਆਲ ਫਿਰ ਪਰਾਤ ਹੀ ਦੇ ਦਿਓ ਇੱਥੇ ਲਾਉਣ ਵਾਸਤੇ। ਆਈ ਐਮ ਸੌਰੀ, ਮੈਨੂੰ ਆਈ ਨੋ ਕਿ ਮੈਨੂੰ ਵੀਲੌਗ 'ਚ ਹਰਕਤ ਨਹੀਂ ਕਰਨੀ ਚਾਹੀਦੀ। ਦਿਸ ਇਜ਼ ਨਾਟ ਸਮਥਿੰਗ ਯੂ ਸਾਈਨਡ ਅਪ ਫॉर। ਮੇਰਾ ਯਕੀਨ ਕਰੋ ਪਹਿਲੀ ਵਾਰੀ ਹਾਸਾ ਨਿਕਲ ਡਿਆ ਕਿ ਇਹਨਾਂ ਕਮ ਵਕਤਾਂ ਨੂੰ ਜਿਹੜੇ ਤਮਗੇ ਦੇਣੇ ਪਰਾਤਾਂ ਦੇ ਦਿਓ ਜਿਹੋ ਜਿਹਾ ਇਹਨਾਂ ਦਾ ਹਿਸਾਬ ਹੈ। ਉਹ ਵੱਡੀਆਂ ਪਰਾਤਾਂ ਨਹੀਂ ਸੀ ਪੁੱਫੀ ਵਾਲੀਆਂ ਜਿਹੜੀਆਂ ਨਾਨੀ ਵਾਲੀਆਂ ਦਾਦੀ ਵਾਲੀਆਂ, ਉਹ ਪਰਾਤਾਂ ਦੇ ਉੱਤੇ ਲਿਖ ਦਿਓ ਜਿਹੜੀ ਸ਼ਾਇਦ ਵੀ ਲਿਖਣੀ ਹੈ। ਇਹਨਾਂ ਦੇ ਜਿਹੜੇ ਇਹਨਾਂ ਦੇ ਹਿਸਾਬ ਕਿਤਾਬ ਨੇ ਨਾ, ਇਹਨਾਂ ਦੇ ਤਮਗਾਏ ਹੁਸਨੇ ਫਲਾਨੀ, ਤਮਗਾਏ ਹੁਸਨੇ ਫਲਾਨੀ, ਹੁਸਨੇ ਕਾਰਕਰਦਗੀ ਤਾਂ ਹੈ ਨਹੀਂ, ਹੋਰ ਕੋਈ ਲਿਖ ਦਿਓ ਇਹਨਾਂ ਦਾ ਹੁਸਨ, ਸਮਝ ਰਹੇ ਨਾ। ਇਹਨਾਂ ਦਾ ਤਮਗਾ ਫਲਾਨਾ, ਤਮਗਾ ਟਮਕਾਨਾ, ਉਹ ਪਰਾਤਾਂ 'ਤੇ ਲਿਖ ਦਿਓ। ਉਹ ਨਾਲੇ ਇਹਨਾਂ ਦੇ ਕੰਮ ਆਏਗਾ। ਇਹਨਾਂ ਦਾ ਕੀ ਕੰਮ ਹੈ ਤਮਗਿਆਂ ਨਾਲ। ਇਹ ਕੋਈ ਅਹਿਮਦ ਫਰਾਜ਼ ਨੇ, ਇਹ ਕੋਈ ਹਬੀਬ ਜਾਲਬ ਨੇ, ਇਹ ਕੋਈ ਫੈਜ਼ ਅਹਿਮਦ ਫੈਜ਼ ਨੇ, ਕੋਈ ਪੜ੍ਹੇ ਲਿਖੇ ਲੋਕ ਨੇ। ਇਹਨਾਂ ਨੂੰ ਭਾਈ ਉਹ ਚੀਜ਼ ਦਿਓ ਜਿਹੜੀ ਇਹਨਾਂ ਦੇ ਕੰਮ ਆਵੇ। ਇਹਨਾਂ ਨੂੰ ਪਰਾਤਾਂ ਦਿਓ, ਉਹਦੇ ਵਿੱਚ ਕੋਈ ਚੌਲ ਚੂਲ ਪਾ ਕੇ ਖਾਣਗੇ, ਬਾਅਦ 'ਚ ਕੰਮ ਆਏਗਾ। ਉਹ ਤੁਸੀਂ ਐਡੇ ਉਹ ਛੋਟੇ ਛੋਟੇ ਤਮਗੇ, ਉੱਤੋਂ ਕਿਸੇ ਨੇ ਦੱਸ ਦਿੱਤਾ ਇਹਨਾਂ ਨੂੰ ਵੀ ਉਹਦੇ 'ਤੇ ਸੋਨਾ ਚੜ੍ਹਿਆ ਜਾਂ ਉਹ ਸੋਨੇ ਦੇ। ਇਹਨਾਂ ਨੂੰ ਹੁਣ ਅਗਰ ਇਹ ਸ਼ੱਕ ਪੈ ਗਿਆ ਨਾ ਵੀ ਅਸਲ ਸੋਨੇ ਦੇ ਨਹੀਂ, ਸਿਰਫ ਇੱਥੇ ਪਾਣੀ ਚੜ੍ਹਿਆ, ਅਤੇ ਇਹਨਾਂ ਚੱਟ ਮਰ ਜਾਣਾ ਸਾਰੀ ਰਾਤ। ਮੈਂ ਤੁਹਾਨੂੰ ਦੱਸ ਦਿਆਂ, ਇਹਨਾਂ ਨੇ ਚੱਟਦੇ ਰਹਿਣਾ ਸਾਰੀ ਰਾਤ ਜਿਹੜਾ ਨਾ। ਅੱਛਾ ਫਿਰ ਤੁਹਾਡੇ ਦੰਦ ਨਿਕਲਣੇ ਸ਼ੁਰੂ ਹੋ ਗਏ ਨੇ ਯਾਰ, ਫਿਰ ਪਤਾ ਨਹੀਂ ਤੁਹਾਨੂੰ ਗੱਲ ਨਹੀਂ ਸਮਝ ਆਉਂਦੀ। ਉਹ ਬਾਈ ਅਗਰ ਉਹਦੇ ਉੱਤੇ ਪਾਣੀ ਚੜ੍ਹਿਆ ਸੋਨੇ ਦਾ, ਅਤੇ ਚੱਟ ਕੇ ਉਹਨੂੰ ਲਾਉਣਗੇ ਨਾ, ਅਤੇ ਜੇ ਅਸਲ ਸੋਨਾ ਹੋਇਆ ਤਾਂ ਚੱਟਣ ਨਾਲ ਉਹਨੂੰ ਕੋਈ ਫਰਕ ਨਹੀਂ ਪੈਣਾ, ਉਹ ਸੋਨਾ ਹੀ ਰਹਿਣਾ।
ਤੇ ਬਹਰਲ ਇਹਨਾਂ ਨੇ ਚੱਟ ਚੱਟ ਜਿਹੜਾ ਨਾ ਉਹ ਤਮਗੇ ਨੰਗੇ ਕਰ ਦੇਣੇ ਨੇ। ਚੌਧਰੀ ਸਾਹਿਬ, ਇਹ ਤੁਸੀਂ ਆਪਣੇ ਤਮਗੇ ਨਾਲ ਨਾ ਦਿਓ, ਇਹਨਾਂ ਨੇ ਤੁਹਾਡੇ ਤਮਗੇ ਚੱਟ ਚੱਟ ਕੇ। ਸੌਰੀ, ਬੜੇ ਦਿਨਾਂ ਬਾਅਦ ਮੇਰੀ ਤਬੀਅਤ ਵੀ ਠੀਕ ਹੋਈ ਹੈ ਤੇ ਅੱਜ ਟੌਪਿਕ ਇਹੋ ਜਿਹਾ ਮੈਨੂੰ ਕੋਈ ਸਮਝ ਨਹੀਂ ਆਉਂਦੀ ਮੈਂ ਇੱਥੇ ਕੀ ਤਜਜ਼ੀਆ ਕਰਾਂ। ਖਬਰਾਂ ਬੜੀਆਂ ਸਾਰੀਆਂ ਨੇ ਪਰ ਇਹ ਟੌਪਿਕ ਅੱਗੇ ਨਹੀਂ ਜਾਣ ਡਿਆ ਮੇਰੇ ਕੋਲੋਂ। ਮਤਲਬ ਕਹਿਣ ਦਾ ਹੈ ਕਿ ਯਾਰ ਕੋਈ ਖੁਦਾ ਦਾ ਖੌਫ ਕਰੋ, ਇਹ ਤਮਗੇ ਦੇਣ ਵਾਲੇ ਬੰਦੇ ਨੇ। ਮੇਰਾ ਮਤਲਬ ਹੈ ਇਹ ਬੰਦੇ ਤਮਗਾ ਦੇਣ ਵਾਲੇ ਨੇ। ਮੈਨੂੰ ਦੱਸੋ ਜਿਹਨਾਂ ਨੂੰ ਤੁਸੀਂ ਤਮਗੇ ਦਿੱਤੇ ਨੇ ਸਾਰਿਆਂ ਨੂੰ, ਉਹ ਇਹੋ ਜਿਹੇ ਬੰਦਿਆਂ ਨੂੰ ਕੋਈ ਮੰਗਣ ਦੇ ਉੱਤੇ ਸਾਈਕਲ ਨਹੀਂ ਉਧਾਰ ਦਿੰਦਾ ਜਾਂ ਕੋਈ ਹੋਰ ਚੀਜ਼, ਤੁਸੀਂ ਉਹਨਾਂ ਨੂੰ ਤਮਗੇ ਦੇ ਛੜੇ ਨੇ। ਤੇ ਖੈਰ ਤੁਹਾਡੀ ਮਰਜ਼ੀ ਹੈ, ਤੁਸੀਂ ਇਸ ਵੇਲੇ ਜਨਾਬ ਬਾਦਸ਼ਾਹ ਹੋ, ਜੋ ਤੁਹਾਡਾ ਦਿਲ ਕਰਦਾ। ਤੁਹਾਡੇ 37ਵੀਂ ਨਹੀਂ ਪਤਾ ਨਹੀਂ ਕਿਹੜੇ 20 ਨੇ, ਤੁਸੀਂ ਇਸ ਵੇਲੇ ਬਾਦਸ਼ਾਹ ਹੋ। ਔਰ ਉਹ ਵੀ ਉਹ ਵਾਲੇ ਬਾਦਸ਼ਾਹ ਹੋ ਜਿਹੜੇ ਇਸ ਵੇਲੇ ਜੋਬਨ ਤੇ ਨੇ, ਤੇ ਉਹ ਬਸ ਈਦ ਤੇ ਹਰ ਸ਼ੈ ਤੁਹਾਡੀ ਈਦ ਤੇ। ਤੇ ਅੱਲਾ 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 ਤੁਹਾਡਾ ਨਿਗਹਿਬਾਨ ਹੈ ਜਨਾਬ। ਮੈਂ ਤੇ ਅੱਜ ਤੁਹਾਡੇ ਸਾਰਿਆਂ ਦੇ ਕੋਲੋਂ ਬੜੀ ਡਾਂਟ ਖਾਣੀ ਹੈ, ਮੈਨੂੰ ਪਤਾ ਹੈ, ਕਿਉਂਕਿ ਮੈਂ ਤੁਹਾਡਾ ਵੀਲੌਗ ਤਬਾਹ ਕਰ ਦਿੱਤਾ। ਪਰ ਯਕੀਨ ਕਰੋ ਦਿਸ ਇਜ਼ ਆਲ ਨੈਚੁਰਲ, ਮੈਂ ਜਾਣ ਕੇ ਨਹੀਂ ਕਰ ਰਿਹਾ, ਮੇਰੇ ਕੋਲੋਂ ਬਿਲਕੁਲ ਕੰਟਰੋਲ ਨਹੀਂ ਹੋ ਰਿਹਾ ਹਾਸਾ ਜਿਹੜਾ। ਬਟ ਆਈ ਅਪੋਲੋਜਾਈਜ਼ ਕਿ ਮੈਂ ਤੁਹਾਡਾ ਜਿਹੜਾ ਵਕਤ ਤੁਸੀਂ ਦਿੱਤਾ ਵੀਲੌਗ ਸੁਣਨ ਨੂੰ, ਆਈ ਨੋ ਕਿ ਯੂ ਵੋਂਟ ਲਾਈਕ ਦਿਸ ਵੀਲੌਗ, ਲੇਕਿਨ ਅੱਜ ਤੁਸੀਂ ਮੈਨੂੰ ਇਹਦੀ ਮਾਫੀ ਦੇਣੀ ਹੈ। ਬਿਕਾਜ਼ ਜਦੋਂ ਮੈਂ ਸ਼ਕਲਾਂ ਵੇਖਦਾ ਔਰ ਬੰਦੇ ਵੇਖਦਾ ਔਰ ਤਮਗੇ ਵੇਖਦਾ। ਅੱਛਾ, ਇੱਕ ਮੇਰਾ ਤੁਹਾਡੇ ਨਾਲ ਵਾਅਦਾ ਹੈ ਕਿ ਜਿੱਦਣ ਇਮਰਾਨ ਖਾਨ ਦੀ ਹਕੂਮਤ ਆਈ ਔਰ ਅਗਰ ਮੇਰੀ ਉਹਦੇ 'ਚ ਕੋਈ ਪੁੱਛ ਦੱਸ ਹੋਈ, ਮੇਰਾ ਮਤਲਬ ਮੇਰੀ ਕੋਈ ਔਕਾਤ ਹੋਈ ਗੱਲ ਕਰਨ ਦੀ, ਤੇ ਮੇਰਾ ਤੁਹਾਡੇ ਨਾਲ ਵਾਅਦਾ ਵੀ ਇਹਨਾਂ ਦੇ ਤਮਗੇ ਵਾਪਸ ਮੰਗਵਾਵਾਂਗੇ। ਨਾਲ ਇਹਨਾਂ ਨੂੰ ਬਿੱਲ ਭੇਜਾਂਗੇ ਜਿੰਨਾ ਚਿਰ ਇਹਨਾਂ ਨੇ ਤਮਗੇ ਰੱਖੇ ਨੇ, ਔਰ ਜਿੰਨੇ ਜਿੰਨੇ ਤਮਗੇ ਚੱਟੇ ਹੋਏ ਉਹਨਾਂ ਨੂੰ ਚੱਟਣ ਦੇ ਵੀ ਬਿੱਲ ਭੇਜਾਂਗੇ। ਔਰ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਵੀ ਜੇ ਇਹ ਤਮਗੇ ਵਾਕਈ ਸੋਨੇ ਦੇ ਹੋਏ ਔਰ ਉਦੋਂ ਅਸੀਂ ਅਗਰ ਇਹਨਾਂ ਕੋਲੋਂ ਵਾਪਸ ਮੰਗਵਾਏ ਤੇ ਇਹਨਾਂ ਨੇ ਜਾਲੀ ਤਮਗੇ ਵਾਪਸ ਭੇਜਣੇ ਨੇ, ਉਹ ਇਹਨਾਂ ਨੇ ਬਦਲ ਦੇਣੇ ਨੇ। ਇਸ ਲਈ ਅਸੀਂ ਇਸ ਗੱਲ ਦਾ ਵੀ ਖਿਆਲ ਰੱਖਾਂਗੇ ਵੀ ਅਸਲ ਤਮਗੇ ਇਹਨਾਂ ਕੋਲੋਂ ਵਾਪਸ ਲਈਏ। ਇਹ ਮੇਰਾ ਤੁਹਾਡਾ ਵਾਅਦਾ ਰਿਹਾ ਕਿ ਮੈਂ ਕਮ ਅਜ਼ ਕਮ ਆਵਾਜ਼ ਜ਼ਰੂਰ ਚੁੱਕਾਂਗਾ। ਉਸ ਅੱਲਾ ਲਿਆਵੇ ਪਹਿਲਾਂ ਦੀ ਹਕੂਮਤ, ਔਰ ਮੈਨੂੰ ਬੜੀ ਉਮੀਦ ਹੈ ਕਿ ਆਏਗੀ। ਉਸ ਤੋਂ ਬਾਅਦ ਮੇਰਾ ਤੁਹਾਡੇ ਨਾਲ ਵਾਅਦਾ ਹੈ ਕਿ ਮੈਂ ਇਸ ਗੱਲ ਦੇ ਉੱਤੇ ਆਵਾਜ਼ ਜ਼ਰੂਰ ਚੁੱਕਾਂਗਾ ਵੀ ਇਹ 2022 ਤੋਂ ਬਾਅਦ ਜਿੰਨਿਆਂ ਨੂੰ ਤਮਗੇ ਦਿੱਤੇ ਗਏ ਨੇ ਰਿਵਿਊ ਕਰੋ, ਇਹਨਾਂ ਕੋਲੋਂ ਵਾਪਸ ਲਵੋ ਤਮਗੇ, ਔਰ ਫਿਰ ਜਿਹਦਾ ਮੈਰਿਟ ਬਣਦਾ ਉਹ ਦੁਬਾਰਾ ਬੇਸ਼ੱਕ ਇਸ਼ੂ ਕਰੋ। ਲੇਕਿਨ ਜਿਨ੍ਹਾਂ ਨੂੰ ਮੈਰਿਟ ਤੋਂ ਬਗੈਰ ਤਮਗੇ ਨਾ, ਉਹਨਾਂ ਦੇ ਸਿਰਾਂ 'ਤੇ ਪਰਾਤਾਂ ਰਖਵਾਓ। ਉਹਨਾਂ ਦੇ ਸਿਰਾਂ 'ਤੇ ਉੱਥੇ ਨਾ ਗਵਰਨਰ ਹਾਊਸ ਬੁਲਾ ਕੇ ਨਾ, ਔਰ ਮੇਰੇ ਖਿਆਲ ਦੇ ਵਿੱਚ ਉੱਥੇ ਬੰਦਾ ਵੀ ਕੋਈ ਜਿਹੜਾ ਨਾ ਖੜਪੈਨ ਜਿਹਾ ਗਵਰਨਰ ਹੋਣਾ ਚਾਹੀਦਾ। ਅਤੇ ਉੱਥੇ ਖੜਪੈਨ ਜਿਹਾ ਬੰਦਾ ਹੋਵੇ ਗਵਰਨਰ, ਔਰ ਉਹ ਮਿੱਠੇ ਚੌਲਾਂ ਦੀ ਪਰਾਤ ਭਰ ਕੇ ਇਹਨਾਂ ਦੇ ਸਿਰ 'ਤੇ ਰੱਖ ਦੇ। ਪਰਾਤ ਦੇ ਵਿੱਚ ਲਿਖਿਆ ਹੋਵੇ ਤਮਗਾ ਟਾਊਟਗਿਰੀ, ਅਤੇ ਉਹਦੇ ਉੱਤੇ ਜਿਹੜੇ ਨਾ ਮਿੱਠੇ ਚੌਲ ਪਾ ਕੇ ਅਤੇ ਇਹਨਾਂ ਨੂੰ ਜਾਓ ਹੁਣ ਜਾ ਕੇ ਨਿਆਜ਼ ਵੰਡੋ। ਅਤੇ ਮਤਲਬ ਹੱਦ ਹੈ ਬਈ ਮੁਲਕ ਦੀ ਐਡੀ ਬੇਤੌਕੀਰੀ ਅਸੀਂ ਸੋਚਿਆ ਨਹੀਂ ਸੀ, ਯਕੀਨ ਕਰੋ ਨਹੀਂ ਸੀ ਸੋਚਿਆ। ਮਤਲਬ ਇਮਰਾਨ ਖਾਨ ਸਾਹਿਬ ਦੇ ਜ਼ਮਾਨੇ ਦੇ ਵਿੱਚ ਤਮਗਿਆਂ ਦੇ ਫੈਸਲੇ ਹੁੰਦੇ। ਮੈਂ ਤੁਹਾਨੂੰ ਪੂਰੀ ਇਮਾਨਦਾਰੀ ਨਾਲ ਕਹਿਣਾ ਕਿ ਜ਼ਾਹਿਰ ਹੈ ਮੈਂ ਵਜ਼ੀਰ ਆਜ਼ਮ ਸਾਹਿਬ ਦੇ ਕਰੀਬ ਕੰਮ ਕਰਦਾ ਸਾਂ, ਉਹਨਾਂ ਦੇ ਨਾਲ ਕੰਮ ਕਰਦਾ ਸਾਂ, ਉਹਨਾਂ ਦੀ ਮਿਹਰਬਾਨੀ ਸੀ, ਉਹਨਾਂ ਦਾ ਇਤਮਾਦ ਸੀ। ਮੁਲਕ ਦੀਆਂ ਦੋ ਬਹੁਤ ਹੀ ਵੱਡੀਆਂ ਮੰਨੀਆਂ ਪਰਮੰਨੀਆਂ ਸ਼ਖਸੀਆਤ ਜਿਨ੍ਹਾਂ ਦਾ ਤਮਗਾ ਬਣਦਾ ਸੀ, ਮੈਂ ਉਹਨਾਂ ਦੀ ਉਹ ਇਜਾਜ਼ਤ ਦੇਣਗੇ ਕਦੀ ਤਾਂ ਮੈਂ ਨਾਂ ਲੈ ਦਿਆਂਗਾ, ਉਹਨਾਂ ਦਾ ਤਮਗਾ ਬਣਦਾ ਸੀ। ਇਹ ਨਹੀਂ ਕਿ ਨਹੀਂ ਸੀ ਬਣਦਾ। ਉਹਨਾਂ ਨੇ ਖੁਦ ਤੇ ਮੈਨੂੰ ਅਪਰੋਚ ਨਹੀਂ ਕੀਤਾ, ਉਹਨਾਂ ਦੇ ਬਿਹਾਫ 'ਤੇ ਕਿਸੇ ਹੋਰ ਨੇ ਮੈਨੂੰ ਅਪਰੋਚ ਕੀਤਾ। ਜ਼ਰੂਰੀ ਨਹੀਂ ਕਿ ਉਹਨਾਂ ਨੇ ਕਿਹਾ ਹੋਵੇ ਕਿ ਅਪਰੋਚ ਕਰੋ, ਲੋਕ ਖੁਦ ਵੀ ਕਰਦੇ ਨੇ ਕਿ ਯਾਰ ਉਹਨਾਂ ਦੇ ਤਮਗੇ ਦੀ ਗੱਲ ਕਰੋ। ਮੈਂ ਔਰ ਉਹ ਜਿਹੜੇ ਐਸੇ ਬੰਦੇ ਨੇ ਇੰਟਰਨੈਸ਼ਨਲ ਸ਼ੋਹਰਤ ਯਾਫਤਾ, ਅਤੇ ਮੈਂ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਗੱਲ ਕੀਤੀ। ਜ਼ਾਹਿਰ ਸਾਰਾ ਦਿਨ ਉਹਨਾਂ ਦੇ ਨਾਲ ਹੁੰਦਾ ਸਾਹਿਬ, ਮੈਨੂੰ ਹੀ ਕਹਿਣਾ ਸੀ, ਕਿਸੇ ਨੇ ਹੋਰ ਕਿਸੇ ਨੂੰ ਤਾਂ ਜਾਂ ਕਿਸੇ ਹੋਰ ਦੋਸਤ ਨੂੰ ਕਹਿੰਦੇ ਕੈਬਨਿਟ ਵਾਲੇ ਨੂੰ ਜਾਂ ਕਿਸੇ ਸਾਡੇ ਹਕੂਮਤ ਦੇ ਮੇਨ ਬੰਦੇ ਨੂੰ। ਅਤੇ ਮੈਂ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਗੱਲ ਕੀਤੀ। ਯਕੀਨ ਕਰੋ ਉਹਨਾਂ ਦਾ ਕੋਈ ਇੰਟਰਸਟ ਨਹੀਂ ਸੀ ਕਿ ਇਹ ਕਿਹਨੂੰ ਕਿਹੜਾ ਤਮਗਾ ਕੌਣ ਦਿੰਦਾ। ਉਹਨਾਂ ਨੇ ਅੱਗੋਂ ਮੈਨੂੰ ਕਿਹਾ ਇਹਦਾ ਪ੍ਰੋਸੈਸ ਕੀ ਹੈ, ਇਹਦਾ ਪ੍ਰੋਸੈਸ ਹੋਏਗਾ ਨਾ ਕੋਈ। ਮੈਂ ਕਿਹਾ ਜੀ ਹਾਂ ਇਹਦਾ ਪ੍ਰੋਸੈਸ ਤਾਂ ਹੈ, ਮੈਨੂੰ ਵੀ ਨਹੀਂ ਪਤਾ, ਮੈਂ ਪਹਿਲੀ ਵਾਰੀ ਤੁਹਾਡੇ ਨਾਲ ਹੈ, ਮੈਂ ਪਤਾ ਕਰਕੇ ਦੱਸਦਾ ਤੁਹਾਨੂੰ। ਹੁਣ ਤੁਸੀਂ ਸਮਝ ਸਕਦੇ ਹੋ। ਹੁਣ ਤੁਸੀਂ ਕਹੋਗੇ ਵੀ ਗਿੱਲ ਸਾਹਿਬ ਇਹ ਤੁਹਾਡੀ ਨਲਾਇਕੀ ਸੀ। ਨਹੀਂ ਜਨਾਬ, ਜੇ ਅਸੀਂ ਮਾਲ ਪਾਣੀ ਖਾਣੇ ਹੁੰਦੇ ਜਾਂ ਲੋਕਾਂ ਨੂੰ ਅਬਲਾਈਜ ਕਰਨਾ ਹੁੰਦਾ ਤਾਂ ਫਿਰ ਸਾਨੂੰ ਬੜੀ ਅਕਲ ਹੋਣੀ ਸੀ। ਪਹਿਲੇ ਦਿਨ ਹੀ ਸਾਨੂੰ ਫਾਈਲ ਸਾਡੇ ਸਾਹਮਣੇ ਪਈ ਹੋਣੀ ਸੀ, ਪੂਰੀ ਪ੍ਰੋਸੈਸ ਦੀ ਲਿਸਟ ਬਣ ਰਹੀ ਹੋਣੀ ਸੀ ਉੱਥੇ ਬੈਠਿਆਂ। ਅਤੇ ਖਾਨ ਸਾਹਿਬ ਦੇ ਬਿਹਾਫ 'ਤੇ ਮੈਂ ਉੱਥੇ ਦਿਹਾੜੀ ਲਾ ਰਿਹਾ ਹੋਣਾ ਸੀ ਜੇ ਇਹ ਸ਼ਰੀਫ ਖਾਨਦਾਨ ਵਾਲਾ ਕੰਮ ਕਰਨਾ ਹੁੰਦਾ, ਜਾਂ ਚੌਧਰੀ ਸਾਹਿਬ ਤਰ੍ਹਾਂ ਨਵਾਜ਼ਣਾ ਹੁੰਦਾ ਲੋਕਾਂ ਨੂੰ, ਜਾਂ ਦੂਜੀਆਂ ਕਾਰਵਾਈਆਂ ਜਿਹੜੀਆਂ ਹੁੰਦੀਆਂ ਨੇ, ਜਾਂ ਫਿਰ ਆਪਣੇ ਟਾਊਟਸ ਨੂੰ ਦੇਣੇ ਹੁੰਦੇ। ਅੱਛਾ ਖੈਰ ਅਸੀਂ ਪਤਾ ਕਰਵਾਇਆ, ਪਤਾ ਲੱਗਾ ਜੀ ਇਹ ਪ੍ਰੋਸੈਸ ਹੈ। ਮੈਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਦੱਸਿਆ, ਉਹਨਾਂ ਨੇ ਕਿਹਾ ਪਵਾ ਦਿਓ ਪ੍ਰੋਸੈਸ 'ਚ ਨਾ, ਕਹਿ ਦੇ ਪ੍ਰੋਸੈਸ ਦੇ ਵਿੱਚ ਉਹ ਬਿਲਕੁਲ ਨਾ, ਤੇ ਉਹਨਾਂ ਦੇ ਡਿਜ਼ਰਵਿੰਗ ਨੇ, ਉਹਨਾਂ ਨੂੰ ਕਹੋ ਪਾਉਣ।
ਉਹ ਪ੍ਰੋਸੈਸ ਦੇ ਵਿੱਚ ਮੈਂ ਕਹਿ ਦਿੱਤਾ, ਉਹ ਨਾ ਅੱਗੇ ਨਹੀਂ ਨਿਕਲੇ ਜਨਾਬ। ਕਮੇਟੀ ਨੇ ਕਿਹਾ ਕਿ ਨਹੀਂ ਇਸ ਵਾਰੀ ਨਹੀਂ, ਅਗਲੀ ਵਾਰੀ ਸੋਚਾਂਗੇ। ਹੁਣ ਅਗਰ ਪ੍ਰਾਈਮ ਮਿਨਿਸਟਰ ਆਫਿਸ ਕਹਿੰਦਾ ਤੇ ਉਹਨਾਂ ਨੂੰ ਉਸੇ ਵੇਲੇ ਲੱਭ ਜਾਂਦੇ। ਨਾ ਪ੍ਰਾਈਮ ਮਿਨਿਸਟਰ ਆਫਿਸ ਨੇ ਕਦੇ ਕਿਹਾ, ਨਾ ਅਸੀਂ ਇੰਟਰਫੇਅਰ ਕੀਤਾ, ਸਿਰਫ ਅਸੀਂ ਉੱਥੇ ਉਹਨਾਂ ਨੂੰ ਕਹਿ ਦਿੱਤਾ ਹੈ। ਉਹ ਵੀ ਮੈਂ ਕਿਹਾ, ਪ੍ਰਾਈਮ ਮਿਨਿਸਟਰ ਸਾਹਿਬ ਨੇ ਨਹੀਂ ਕਿਹਾ। ਉਹ ਵੀ ਅਸੀਂ ਪ੍ਰਾਈਮ ਮਿਨਿਸਟਰ ਸਾਹਿਬ ਵੱਲੋਂ ਨਹੀਂ ਕਿਹਾ ਕਿ ਆਫੀਸ਼ੀਅਲ ਹੈ। ਉਹ ਵੀ ਕਿਹਾ ਕਿ ਜੀ ਇਹ ਦੋ ਬੜੇ ਜ਼ਬਰਦਸਤ ਬੰਦੇ ਨੇ, ਇਹਨਾਂ ਨੂੰ ਦੇਖੋ ਦੇਣਾ। ਔਰ ਉਹ ਕੋਈ ਐਸੇ ਕੋਈ ਸਿਆਸੀ ਕੋਈ ਨਾ ਨਾ ਨਾ, ਉਹਨਾਂ ਦੀ ਨੈਸ਼ਨਲ ਪਰਫਾਰਮੈਂਸ ਉਹਦੇ ਵਿੱਚ ਉਹਨਾਂ ਕਹਿੰਦੇ ਜੀ ਅਗਲੇ ਸਾਲ ਦੇਵਾਂਗੇ, ਇਸ ਸਾਲ ਨਹੀਂ ਹੋ ਸਕਦੇ, ਅਗਲੇ ਸਾਲ ਦੁਬਾਰਾ ਐਵੈਲੂਏਟ ਕਰਾਂਗੇ ਕਿ ਇਹਨਾਂ ਦਾ ਬਣਦਾ ਹੋਇਆ ਕਿ ਨਹੀਂ। ਇੱਥੇ ਇਸ ਵਾਰੀ ਜਿਹੜੇ ਤਮਗੇ ਨੇ ਉਹ ਮੈਂ ਤੇ ਤਮਗੇ ਨੇ। ਤੇ ਉਹ ਮੈਂ ਪਿਛਲੇ ਉਰਦੂ ਵੀਲੌਗ 'ਚ ਗੱਲ ਕਹੀ ਸੀ ਕਿ ਇਹ ਜਿਹੜੇ ਅੰਗਰੇਜ਼ ਬਹਾਦਰ ਜਦੋਂ ਆਉਂਦਾ ਸੀ ਤੇ ਉਹਦੀ ਤਾਂ ਇੱਥੇ ਕੋਈ ਜ਼ਮੀਨ ਨਹੀਂ ਸੀ ਨਾ, ਉੱਥੇ ਉੱਥੋਂ ਆਇਆ ਸੀ ਨਾ, ਮੇਰਾ ਮਤਲਬ ਹੈ ਵਲਾਇਤ ਤੋਂ। ਇੱਥੇ ਇੰਡੀਆ ਦੇ ਵਿੱਚ ਤਾਂ ਉਹਦਾ ਕੋਈ ਰਕਬਾ ਨਹੀਂ ਸੀ ਆਇਆ ਨਾ। ਜ਼ਾਹਿਰ ਹੈ ਉਹਦੇ ਜਿਹੜੇ ਉਹਨੇ ਘੋੜੇ ਰੱਖੇ ਸੀ, ਜਿਹੜੇ ਉਹਦੇ ਜਾਨਵਰ ਸੀ, ਉਹ ਵੀ ਕੋਈ ਕਿਤੇ ਨਾ ਕਿਤੇ ਉਹਨਾਂ ਨੇ ਚਰਨਾ ਹੀ ਸੀ। ਜਾਨਵਰਾਂ ਨੂੰ ਚਰਨ ਲਈ ਵੀ ਤੁਹਾਨੂੰ ਪਤਾ ਖੁੱਲ੍ਹਾ ਕੰਮ ਚਾਹੀਦਾ। ਅਤੇ ਉਹ ਫਿਰ ਆਪਣਾ ਆਪਣਾ ਠੱਪਾ ਲਾ ਦਿੰਦੇ ਸਨ, ਉਹਦੇ ਜਿਸਮ ਦੇ ਉੱਤੇ ਮਾਰਕਾ ਲਾ ਦਿੰਦੇ ਸਨ ਗਰਮ ਕਰਕੇ। ਉਹ ਫਿਰ ਸਰਕਾਰੀ ਸਾਂਡ ਹੁੰਦਾ ਸੀ, ਜਿੱਥੇ ਮਰਜ਼ੀ ਵੜ ਜਾਏ, ਜਿਹਦੀ ਮਰਜ਼ੀ ਫਸਲ, ਉਹਨੂੰ ਕੋਈ ਮਾਰਦਾ ਨਹੀਂ ਸੀ। ਉਹਨੂੰ ਬਸ ਉਹਦੀ ਮਿੰਨਤ ਮੁੰਤ ਕਰਕੇ ਉੱਥੋਂ ਕੱਢਦਾ ਸੀ ਵੀ ਭਾਈ ਉੱਧਰ ਨੂੰ ਚਲਾ ਜਾ। ਹੁਣ ਜਨਾਬ ਸੋਹਰਵਰਦੀ ਸਾਹਿਬ ਜਿੱਥੇ ਮਰਜ਼ੀ ਵੜ ਜਾਣਾ। ਹੁਣ ਮੈਂ ਤੁਹਾਨੂੰ ਦੱਸਾਂ, ਆਈ ਐਮ ਵੈਰੀ ਸੌਰੀ, ਅੱਜ ਦਾ ਵੀਲੌਗ ਜਿਹੜਾ ਨਾ ਉਹ ਤੁਸੀਂ ਮਾਜ਼ਰਤ ਮੇਰੀ, ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸਾਂ। ਹੁਣ ਤੁਸੀਂ ਸੋਚੋਗੇ ਕਿ ਯਾਰ ਇਹ ਤਮਗੇ ਚਲੋ ਅਗਰ ਗਿੱਲ ਸਾਹਿਬ ਦੇ ਦਿੱਤੇ ਨੇ ਤੇ ਇਹਨਾਂ ਦਾ ਇਸਤੇਮਾਲ ਦੱਸੋ ਕੀ ਕੀ ਕਰਨਗੇ, ਤੇ ਕੁਛ ਤਾਂ ਤੁਸੀਂ ਦੱਸ ਦਿਓ। ਮੈਂ ਤੁਹਾਨੂੰ ਦੱਸਦਾ, ਇਹਨਾਂ ਨੇ ਹੁਣ ਛੋਟੇ ਤਮਗੇ ਦਿੱਤੇ ਨੇ, ਪਰਾਤਾਂ ਸ਼ਰਾਤਾਂ ਦੇ ਦਿੰਦੇ ਨਾ ਇਹਨਾਂ ਨੂੰ, ਸੋਹਰਵਰਦੀ ਸਾਹਿਬ ਨੂੰ, ਤੇ ਇਹਨਾਂ ਨੇ ਉਹਨਾਂ ਦੇ ਵਿੱਚ ਖਾਣਾ ਵਾਣਾ ਪਾ ਕੇ ਖਾਣਾ ਸੀ। ਹੁਣ ਇਹਨਾਂ ਛੋਟੇ ਤਮਗੇ ਦਿੱਤੇ ਨੇ। ਹੁਣ ਤੁਸੀਂ ਸੋਚਦੇ ਹੋਵੋਗੇ ਵੀ ਹੁਣ ਤੇ ਉਹਦਾ ਕੋਈ ਇਸਤੇਮਾਲ ਨਹੀਂ ਕਰ ਸਕਦੇ ਸਿਵਾਏ ਉਹਨੂੰ ਇੱਥੇ ਸੀਨੇ 'ਤੇ ਲਾਉਣ ਤੋਂ। ਸੀਨੇ 'ਤੇ ਇਹਨਾਂ ਦੀ ਮਿਹਰਬਾਨੀ ਹੈ ਵੀ ਇੱਥੇ ਨਾ ਲਾਇਓ, ਨਜ਼ਰ ਨਹੀਂ ਆਉਣਾ, ਥੱਲੇ ਕਰਕੇ ਲਾਇਓ। ਲੇਕਿਨ ਕਹਿਣ ਦਾ ਮਤਲਬ ਇਹ ਹੈ ਕਿ ਚਲੋ ਤੁਸੀਂ ਕਹਿੰਦੇ ਹੋਵੋਗੇ ਵੀ ਇਹ ਨਹੀਂ ਜਨਾਬ, ਇਹਨਾਂ ਸੀਨੇ 'ਤੇ ਨਹੀਂ ਲਾਉਣੇ। ਇਹਨਾਂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਡੱਬੇ 'ਚ ਸ਼ੀਸ਼ੇ 'ਚ ਮੜਾ ਕੇ ਰੱਖਣਾ, ਅਤੇ ਜਦੋਂ ਇਹਨਾਂ ਨੇ ਕਿਤੇ ਸਫ਼ਰ ਸੁਫਰ ਕਰਨਾ, ਜਿਹੜੇ ਪਬਲਿਕ ਬਾਥਰੂਮ ਨਹੀਂ ਆਉਂਦੇ ਮੋਟਰਵੇ ਦੇ ਉੱਤੇ ਦੂਸਰੇ, ਜਿੱਥੇ ਪੈਸੇ ਮੰਗਦੇ ਨੇ, ਉੱਥੇ ਇਹਨਾਂ ਨੇ ਦਿਖਾਉਣਾ ਹੈ ਜਨਾਬ ਤਮਗਾ ਉਸਨੇ ਕਾਰਕਰਦਗੀ ਮੈਨੂੰ ਹਾਫਿਜ਼ ਸਾਹਿਬ ਨੇ ਦਿੱਤਾ ਹੈ, ਮੈਨੂੰ ਬਾਥਰੂਮ ਫ੍ਰੀ ਜਾਣ ਦਿਓ। ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਨੇ ਇਸਤੇਮਾਲ ਤਮਗੇ ਦਾ ਇਹ ਕਰਨਾ। ਦੱਸੋ ਇਹ ਮੇਰਾ ਮਤਲਬ ਇਹਨਾਂ ਦਾ ਹੋਰ ਕੀ ਇਸਤੇਮਾਲ ਹੋ ਸਕਦਾ ਤਮਗੇ ਦਾ ਇਹਨਾਂ ਦੇ ਕੋਲੋਂ? ਜਾਂ ਕਿਸੇ ਬਾਥਰੂਮ 'ਚ ਦਿਖਾਉਣਗੇ, ਸਮਝਦੇ ਹੋ ਨਾ, ਜਾਂ ਕਿਸੇ ਹਲੀਮ ਵਾਲੇ ਦੇ ਕੋਲੋਂ ਹਲੀਮ ਲੈਣਗੇ ਤਾਂ ਉਹਨੂੰ ਕਹਿਣਗੇ ਇੱਕ ਨਾਨ ਦੇ ਨਾਲ ਇੱਕ ਹੋਰ ਦੇ ਯਾਰ, ਮੇਰੇ ਕੋਲ ਤਮਗਾ ਵੇਖ ਲਾ ਭਰਾ, ਨਹੀਂ ਇਹ ਥੋੜ੍ਹਾ ਜਿਹਾ ਜਿਹੜਾ ਉਹ ਗਰੇਵੀ ਜਿਹਨੂੰ ਕਹਿੰਦੇ ਨੇ, ਥੋੜ੍ਹਾ ਜਿਹੀ ਗਰੇਵੀ ਯਾਰ ਜ਼ਿਆਦਾ ਪਾ ਦੇ, ਇਹ ਵੇਖ ਲਾ ਮੇਰੇ ਕੋਲ ਤਮਗਾ ਹੈ, ਮੈਂ ਆਮ ਬੰਦਾ ਨਹੀਂ ਹੈਗਾ, ਮੈਂ ਤਮਗੇ ਵਾਲਾ ਬੰਦਾ। ਜਾਂ ਕਿਤੇ ਚੋਰ ਚਾਰ ਡੱਕ ਲੈਣਗੇ, ਲੁੱਟਣ ਡਏ ਹੋਣਗੇ, ਚਪੇੜਾ ਮਾਰਨ ਡਏ ਹੋਣਗੇ, ਉਹਨਾਂ ਨੂੰ ਕਹਿਣਗੇ ਯਾਰ ਮੈਨੂੰ ਇੱਕ ਚਪੇੜ ਘੱਟ ਮਾਰ ਲੈ ਯਾਰ, ਮੇਰੇ ਕੋਲ ਤਮਗਾ ਹੈ। ਇਹੋ ਜਿਹਾ ਇਸਤੇਮਾਲ ਇਹਦਾ ਕਰਨਗੇ। ਇਸ ਤੋਂ ਵੱਧ ਇਹਨਾਂ ਦਾ ਇਸਤੇਮਾਲ ਮੈਨੂੰ ਪਤਾ ਨਹੀਂ। ਔਰ ਹੋ ਸਕਦਾ ਘਰ ਭਰਜਾਈ ਸਾਹਿਬਾਂ ਜਿਹੜੀਆਂ ਸਾਡੀਆਂ ਨੇ, ਹੁਣ ਉਹਨਾਂ ਕੋਲੋਂ ਵੀ ਬੋਟੀ ਇੱਕ ਉਹਨਾਂ ਦੇ ਹਿੱਸੇ ਦੀ ਵੀ ਖੋਹ ਲਿਆ ਕਰਨ, ਆਪਣਾ ਤਮਗਾ ਦਿਖਾ ਕੇ। ਬਹਰਹਾਲ ਅੱਜ ਦਾ ਵੀਲੌਗ, ਮਾਜ਼ਰਤ, ਅੱਜ ਦਾ ਵੀਲੌਗ ਜਿਹੜਾ ਉਹ ਪ੍ਰੋਫੈਸ਼ਨਲ ਨਹੀਂ ਸੀ, ਲੇਕਿਨ ਯਕੀਨ ਕਰੋ ਇਹ ਜੋ ਕੁਝ ਹੋਣ ਡਿਆ ਇਹਦੇ ਉੱਤੇ ਇਹੋ ਜਿਹਾ ਹੀ ਹੋ ਸਕਦਾ ਸੀ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।